ਮੋਦੀ ਦੇ ਅਮਰੀਕਾ ਦੌਰੇ ਤੋਂ ਇੱਕ ਦਿਨ ਪਹਿਲਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਪੇਸ਼। ਖਾਲਸਾ ਕਾਲਜ ਦਿੱਲੀ ਵਿਖੇ ਸਿੱਖ ਨੌਜਵਾਨ ਨਾਲ ਕੀਤੀ ਬਦਸਲੂਕੀ ਮਾਮਲੇ ਤੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਅਹਿਮ ਪ੍ਰੈਸ ਕਾਨਫਰੰਸ। ਕੌਮੀ ਇਨਸਾਫ ਮੋਰਚੇ ਵੱਲੋਂ 1 ਅਕਤੂਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਅਤੇ ਸੀਐਮ ਹਾਊਸ ਵੱਲ ਬੰਦੀ ਸਿੰਘ ਰਿਹਾਈ ਮਾਰਚ ਕਰਨ ਦਾ ਐਲਾਨ। ਅਮਰੀਕਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਾਂ ਦੇ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਤੀਨਿਧੀ ਐਡਮ ਸ਼ੀਫ ਡੀ ਕੈਲਿਫ ਨੇ 2024 ਦਾ ਦੋ-ਪੱਖੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ ਪੇਸ਼ ਕੀਤਾ, ਜਿਸ ਨਾਲ ਅਟਾਰਨੀ ਜਨਰਲ ਨੂੰ ਹੋਰ ਸੰਬੰਧਿਤ ਸੰਘੀ ਏਜੰਸੀਆਂ ਦੇ ਨਾਲ ਤਾਲਮੇਲ ਵਿੱਚ ਯੂਐਸ ਦੇ ਖਿਲਾਫ ਅੰਤਰਰਾਸ਼ਟਰੀ ਦਮਨ ਦੇ ਮਾਮਲਿਆਂ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਅੰਤਰਰਾਸ਼ਟਰੀ ਦਮਨ ਵਿੱਚ ਖਾਸ ਤੌਰ ਤੇ ਭਾਰਤ, ਸਾਊਦੀ ਅਰਬ, ਈਰਾਨ ਅਤੇ ਚੀਨ ਦਾ ਨਾਮ ਦਰਜ ਕੀਤਾ ਗਿਆ ਹੈ। ਸੰਯੁਕਤ ਰਾਜ ਵਿੱਚ ਨਾਗਰਿਕਾਂ ਦੀ ਰੱਖਿਆ ਲਈ ਸ਼ਿਫ ਦਾ ਬਿੱਲ 2023 ਵਿੱਚ ਉੱਘੇ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਵੱਧ ਰਹੇ ਅੰਤਰਰਾਸ਼ਟਰੀ ਦਮਨ ਦੇ ਨਾਲ ਅਮਰੀਕੀ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ਕੀ ਵਿਦੇਸ਼ੀ ਸਰਕਾਰਾਂ ਸੰਯੁਕਤ ਰਾਜ ਦੇ ਅੰਦਰ ਉਹਨਾਂ ਵਿਅਕਤੀਆਂ ਨੂੰ ਡਰਾਉਣ, ਤੰਗ ਕਰਨ, ਨੁਕਸਾਨ ਪਹੁੰਚਾਉਣ ਜਾਂ ਮਾਰਨ ਲਈ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਸ਼ਾਸਨ ਦੇ ਵਿਰੋਧੀ ਸਮਝਦੇ ਹਨ। ਬਿੱਲ ਵਿੱਚ ਭਾਰਤ ਤੋਂ ਵੱਖਰੇ ਰਾਜ ਖਾਲਿਸਤਾਨ ਦੀ ਗੱਲ ਕਰਦਿਆਂ ਸੰਯੁਕਤ ਰਾਜ ਦੇ ਵਿਅਕਤੀਆਂ ਜਾਂ ਸੰਯੁਕਤ ਰਾਜ ਵਿੱਚ ਵਿਅਕਤੀਆਂ ਦੇ ਵਿਰੁੱਧ ਅੰਤਰਰਾਸ਼ਟਰੀ ਦਮਨ ਦੇ ਗੰਭੀਰ ਦੋਸ਼ ਲਾਏ ਗਏ ਹਨ। ਅਮਰੀਕਾ ਵਿੱਚ ਨਰਿੰਦਰ ਮੋਦੀ ਦੀ ਆਮਦ ਤੋਂ ਪਹਿਲਾਂ ਸਿੱਖ ਫੋਰ ਜਸਟਿਸ ਵੱਲੋਂ ਕੋਰਟ ਰਾਹੀਂ ਸੰਮਨ ਜਾਰੀ ਕਰਵਾਉਣ ਉਪਰੰਤ ਇੱਕ ਬਿੱਲ ਕੈਲੀਫੋਰਨੀਆ ਤੋਂ ਐਡਮ ਸ਼ੀਫ ਦੁਆਰਾ ਪੇਸ਼ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਡਾਇਸਪੋਰਾ ਭਾਈਚਾਰੇ ਨੇ ਸੰਯੁਕਤ ਰਾਜ ਵਿੱਚ ਧਮਕੀਆਂ, ਪਰੇਸ਼ਾਨੀ ਜਾਂ ਕੁਝ ਹੋਰ ਮਾਮਲਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਹੋਏ ਵਾਧੇ ਦਾ ਜ਼ਿਕਰ ਕੀਤਾ ਹੈ। ਨਿਊਯਾਰਕ ਵਿੱਚ ਰਹਿ ਰਹੇ ਪ੍ਰਮੁੱਖ ਸਿੱਖ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਦੀ 2023 ਵਿੱਚ ਹੋਈ ਹੱਤਿਆ ਦੀ ਕੋਸ਼ਿਸ਼ ਨੂੰ ਅੰਜਾਮ ਦੇਣ ਵਿੱਚ ਭਾਰਤ ਸਰਕਾਰ ਨਾਲ ਜੁੜੇ ਵਿਅਕਤੀਆਂ ਦੀ ਭੂਮਿਕਾ ਹੋ ਸਕਦੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਦੇਸ਼ ਧਰੋਹ ਅਤੇ ਵੱਖਵਾਦ ਦੇ ਆਧਾਰ ਤੇ ਸਿੱਖ ਫੋਰ ਜਸਟਿਸ ਜਥੇਬੰਦੀ ਤੇ ਪਾਬੰਦੀ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਕੈਨੇਡਾ ਵਿੱਚ ਜੂਨ 2023 ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਸਫਲ ਹੱਤਿਆ ਤੋਂ ਤੁਰੰਤ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਾਰਤੀ ਸ਼ਮੂਲੀਅਤ ਦੇ ਭਰੋਸੇਯੋਗ ਦੋਸ਼ ਹਨ। ਅਮਰੀਕਨ ਸਿੱਖਾਂ ਨੇ ਕਿਹਾ ਕਿ ਇਹ ਬਿੱਲ ਅੰਤਰਰਾਸ਼ਟਰੀ ਜਬਰ ਲਈ ਭਾਰਤ ਨੂੰ ਜਵਾਬਦੇਹ ਠਹਿਰਾਏਗਾ ਅਤੇ ਇਹ ਬਿੱਲ ਅਮਰੀਕਾ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮ ਅਤੇ ਧਮਕਾਉਣ ਦਾ ਮੁਕਾਬਲਾ ਕਰਨ ਵਿੱਚ ਮਦਦ ਕਰੇਗਾ। FBI ਦੇ ਅਨੁਸਾਰ ਅੰਤਰਰਾਸ਼ਟਰੀ ਦਮਨ ਦੇ ਸਭ ਤੋਂ ਆਮ ਨਿਸ਼ਾਨੇ ਸਿਆਸੀ ਅਤੇ ਮਨੁੱਖੀ ਅਧਿਕਾਰ ਕਾਰਕੁਨ, ਪੱਤਰਕਾਰ, ਰਾਜਨੀਤਿਕ ਵਿਰੋਧੀ ਅਤੇ ਧਾਰਮਿਕ ਜਾਂ ਨਸਲੀ ਘੱਟ ਗਿਣਤੀ ਸਮੂਹਾਂ ਦੇ ਮੈਂਬਰ ਹਨ। ਅੰਤਰਰਾਸ਼ਟਰੀ ਦਮਨ ਦੇ ਤਰੀਕਿਆਂ ਵਿੱਚ ਸਰੀਰਕ ਅਤੇ ਡਿਜੀਟਲ ਪਿੱਛਾ ਕਰਨਾ, ਪਰੇਸ਼ਾਨੀ, ਕੰਪਿਊਟਰ ਹੈਕਿੰਗ, ਅਪਰਾਧਿਕ ਧਮਕੀਆਂ, ਹਮਲੇ, ਅਗਵਾ ਦੀ ਕੋਸ਼ਿਸ਼, ਜ਼ਬਰਦਸਤੀ ਵਾਪਸ ਭੇਜਣਾ ਅਤੇ ਘਰੇਲੂ ਦੇਸ਼ ਵਿੱਚ ਵਪਾਰਕ ਮੈਂਬਰਾਂ ਨੂੰ ਨਜ਼ਰਬੰਦ ਕਰਨਾ ਸ਼ਾਮਿਲ ਹੈ। ਇਸ ਬਿੱਲ ਨੂੰ ਸਮਰਥਨ ਦੇਣ ਵਾਲੀਆਂ ਸਿੱਖ ਜਥੇਬੰਦੀਆਂ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ, ਹਰਮਨ ਸਿੰਘ ਸਿੱਖ ਕੋਲੀਜ਼ਨ ਦੇ ਕਾਰਜਕਾਰੀ ਡਾਇਰੈਕਟਰ ਨੌਰਵਿਚ, ਕਨੈਕਟੀਕਟ ਤੋਂ ਸਿਟੀ ਕੌਂਸਲ ਦੇ ਮੈਂਬਰ ਅਤੇ ਸਿੱਖ ਅਸੈਂਬਲੀ ਆਫ ਅਮਰੀਕਾ ਦੇ ਡਾਇਰੈਕਟਰਾਂ ਵਿੱਚੋਂ ਇੱਕ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤ ਨੂੰ ਸਿੱਖਾਂ ਤੇ ਅੰਤਰਰਾਸ਼ਟਰੀ ਜਬਰ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਹ ਬਿੱਲ ਅਮਰੀਕਾ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮ ਅਤੇ ਡਰਾਉਣ ਧਮਕਾਉਣ ਦਾ ਮੁਕਾਬਲਾ ਕਰਨ ਵਿੱਚ ਮਦਦ ਕਰਦਾ ਹੈ। ਸ਼ਿਫ ਦੇ ਬਿੱਲ ਨੂੰ ਹਿਊਮਨ ਰਾਈਟ ਵਾਚ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਸਿੱਖ ਕੋਲੀਜ਼ਨ, ਸਿੱਖ ਅਸੈਂਬਲੀ ਆਫ ਅਮਰੀਕਾ, ਅਮਰੀਕਨ ਸਿੱਖ ਕਾਕਸ ਕਮੇਟੀ, ਇੰਟਰਨੈਸ਼ਨਲ ਡਿਫੈਂਡਰਸ ਕੌਂਸਲ, ਪਬਲਿਕ ਅਫੇਅਰ ਅਲਾਇੰਸ ਆਫ ਇਰਾਨੀ ਅਮਰੀਕਨ, ਮਿਡਲ ਈਸਟ ਡੈਮੋਕ੍ਰੇਸੀ ਸੈਂਟਰ, ਹਾਂਗਕਾਂਗ ਡੈਮੋਕ੍ਰੇਸੀ ਦਾ ਵੀ ਸਮਰਥਨ ਪ੍ਰਾਪਤ ਹੈ। ਦਿੱਲੀ ਦੇ ਖਾਲਸਾ ਕਾਲਜ ਵਿਖੇ ਸਿੱਖ ਨੌਜਵਾਨ ਨਾਲ ਕੀਤੀ ਬਦਸਲੂਕੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਆਗੂ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਕਾਲਜ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ ਤੇ ਇਸ ਮਾਮਲੇ ਤੇ ਕਾਲਜ ਪ੍ਰਿੰਸੀਪਲ ਨੂੰ ਪਛਤਾਤਾਪ ਦੇ ਤੌਰ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲਈ ਵੀ ਕਿਹਾ। ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ। ਕਾਲਜ ਵੱਲੋਂ ਬਾਹਰੋਂ ਆਉਣ ਵਾਲੇ ਹੁੱਲੜਬਾਜ਼ਾਂ ਲਈ ਸਖਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਦੱਸ ਦਈਏ ਕਿ ਦਿੱਲੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮਦਦ ਕਰਨ ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ। ਉਸ ਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਇਹਨਾਂ ਹਾਲਾਤਾਂ ਨੇ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ। ਕੱਲ 21 ਸਤੰਬਰ ਨੋਮੀਨੇਸ਼ਨ ਵਾਲੇ ਦਿਨ ਇਹ ਹਾਦਸਾ ਹੋਇਆ ਜਿਹਦੇ ਵਿੱਚ ਮੇਰੀ ਪੱਗ ਦੀ ਬੇਅਦਬੀ ਕੀਤੀ ਗਈ ਤੇ ਮੇਰਾ ਕੇਸ਼ਾ ਤੇ ਹੱਥ ਲਾਇਆ ਗਿਆ। ਮੈਂ ਪਹਿਲਾਂ ਅਸੀਂ ਲੋਕ ਕਲਾਸ ਤੇ ਸਾਰੇ ਬੱਚੇ ਸਾਰੇ ਕੈਂਡੀਡੇਟ ਬੈਠ ਕੇ ਨੋਮੀਨੇਸ਼ਨ ਫਾਰਮ ਫਾਈਲ ਕਰ ਰਹੇ ਸੀ।
ਤਾਂ ਥੋੜੀ ਦੇਰ ਬਾਅਦ 10-15 ਬੰਦੇ ਕਲਾਸ ਦੇ ਅੰਦਰ ਆ ਕੇ ਰੁਮਾਲ ਲਗਾਇਆ ਉਹਨਾਂ ਨੇ, ਸਾਰੀ ਕੁੜੀਆਂ ਤੋਂ ਨੋਮੀਨੇਸ਼ਨ ਫਾਰਮ ਛਿਨ ਕੇ ਉਹ ਨੋਮੀਨੇਸ਼ਨ ਫਾਰਮ ਉਹਨਾਂ ਨੇ ਫਾੜਿਆ। ਤਾਂ ਇਸ ਕਰਕੇ ਮੈਂ ਕਲਾਸ ਤੋਂ ਬਾਹਰ ਗਿਆ। ਕਲਾਸ ਤੋਂ ਬਾਹਰ ਜਾਂਦੇ ਹੀ ਮੈਂ ਦੇਖਿਆ ਕਿ ਇਹਨਾਂ ਨੇ ਪੂਰਾ ਗੁੰਡਾ ਰਾਜ ਬਣਾਇਆ ਹੋਇਆ ਹੈ। ਕੋਈ ਵੀ ਬੱਚਾ ਨੋਮੀਨੇਸ਼ਨ ਫਾਰਮ ਪ੍ਰਿੰਸੀਪਲ ਆਫਿਸ ਦੇ ਅੰਦਰ ਬੈਲਟ ਬਾਕਸ ਸੀ ਤੇ ਉਹ ਕੋਈ ਬੈਲਟ ਬਾਕਸ ਪ੍ਰਿੰਸੀਪਲ ਆਫਿਸ ਐਂਟਰ ਨਹੀਂ ਕਰ ਪਾ ਰਹੇ ਸੀ। ਇਹਨਾਂ ਨੂੰ ਇਹ ਸਾਰੇ ਜਿਹੜੇ ਗੁੰਡੇ ਖੜੇ ਹੋਏ ਸੀ ਗੇਟ ਦੇ ਬਾਹਰ, ਇਹਨਾਂ ਨੂੰ ਗੋ ਥਰੂ ਕਰਕੇ ਜਾਣਾ ਪੜ ਰਿਹਾ ਸੀ ਅੰਦਰ। ਤਾਂ ਇਸ ਕਰਕੇ ਸਾਰੇ ਕੈਂਡੀਡੇਟਸ ਡਰ ਗਏ ਤੇ ਉਹਨਾਂ ਨੇ ਮੈਨੂੰ ਆਪਣਾ ਨੋਮੀਨੇਸ਼ਨ ਫਾਰਮ ਦਿੱਤਾ ਤੇ ਮੈਂ ਉਹਨਾਂ ਦਾ ਨੋਮੀਨੇਸ਼ਨ ਫਾਰਮ ਆਪਣੀ ਸ਼ਰਟ ਅੰਦਰ ਪਾ ਕੇ ਮੈਂ ਅੰਦਰ ਜਾਣ ਲੱਗਿਆ। ਤੇ ਕਿਸੇ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਨਕ ਲੱਗੇ ਕਿ ਮੇਰੇ ਪਾਸ ਨੋਮੀਨੇਸ਼ਨ ਫਾਰਮ ਹੈਗੇ। ਤਾਂ ਇਹਨਾਂ ਨੂੰ ਮੈਨੂੰ ਪਿੱਛੋਂ ਤੋਂ ਫੜਿਆ, ਪਿੱਛੋਂ ਦੀ 3-4 ਬੰਦਿਆਂ ਨੇ ਮੈਨੂੰ ਖਿੱਚਿਆ ਤੇ ਮੇਰੀ ਪੱਗ ਤੇ ਹੱਥ ਲਾਇਆ ਤੇ ਜਿਸ ਤੁਰੰਤ ਮੇਰੀ ਪੱਗ ਉਤਰ ਗਈ। ਤਾਂ ਉਸ ਤੋਂ ਬਾਅਦ ਫਿਰ ਕੇਸ਼ਾਂ ਤੇ ਮੇਰੇ ਬਾਲ ਕੁੱਟੇ ਗਏ ਤਾਂ ਮੇਰੀ ਸ਼ਰਟ ਖੋਲ ਕੇ ਉਹ ਨੋਮੀਨੇਸ਼ਨ ਫਾਰਮ ਫਾੜਿਆ ਗਿਆ। ਇਹੋ ਜਿਹਾ ਹਾਲ ਸੀ ਕੱਲ। ਪੂਰੇ ਆਊਟਸਾਈਡਰ ਆਏ ਹੋਏ ਸੀ ਕਾਲਜ ਦੇ ਅੰਦਰ। ਐਡਮਿਨਿਸਟ੍ਰੇਸ਼ਨ ਨੇ ਬਿਲਕੁਲ ਵੀ ਸਾਥ ਨਹੀਂ ਦਿੱਤਾ। ਸਾਰੇ ਕੋਈ ਉੱਥੇ ਵਿਟਨੈਸ ਸੀ। ਇਹ ਇਨਸੀਡੈਂਟ ਦਾ ਸਭ ਨੇ ਵਿਟਨੈਸ ਕੀਤਾ, ਸਾਰੇ ਐਡਮਿਨਿਸਟ੍ਰੇਸ਼ਨ, ਪੂਰੇ ਕਾਲਜ ਸਟਾਫ, ਪਰ ਕੋਈ ਉਸ ਟਾਈਮ ਮੇਰੀ ਮਦਦ ਲਈ ਅੱਗੇ ਨਹੀਂ ਆਇਆ। ਤੇ ਅੱਜ ਅਸੀਂ ਮੌਰਿਸ ਨਗਰ ਥਾਣੇ ਬਾਹਰ ਆ ਕੇ ਮੈਂ FIR ਦਰਜ ਕਰਨ ਆਇਆ ਤੇ ਮੈਂ ਚਾਹੁੰਦਾ ਕਿ ਮੈਨੂੰ ਜਸਟਿਸ ਮਿਲੇ। ਅਸੀਂ ਗੱਲ ਉਹਨਾਂ ਨੇ ਕੀਤੀ ਸੀ ਕਿ ਬਾਹਰਲੇ ਜਿਹੜੇ ਮੁੰਡੇ ਸਨ ਉਹਨਾਂ ਦਾ ਹੌਸਲਾ ਤਾਂ ਵਧਿਆ ਕਿ ਉਹਨਾਂ ਨੇ ਸਮਝਿਆ ਕਿ ਪ੍ਰਿੰਸੀਪਲ ਤੇ ਸਾਡਾ ਹੀ ਹੈ, ਜਿਸ ਦੇ ਕਰਕੇ ਉਹ ਹਿੰਮਤ ਕਰ ਗਏ ਬੱਚੇ ਦੇ ਉੱਤੇ ਹੱਥ ਚੁੱਕਣ ਦੀ। ਅਸੀਂ ਬਹੁਤ ਵਿਸਤਾਰ ਦੇ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ। ਅਸੀਂ 3 ਗੱਲਾਂ ਦੇ ਉੱਤੇ ਪਹੁੰਚੇ। ਇੱਕ, ਪਛਤਾਪ ਦਾ, ਤੁਸੀਂ ਅਖੰਡ ਪਾਠ ਰਖਾ ਕੇ ਪਛਤਾਪ ਕਰਨਾ ਹੈ, ਜਿਹਦੇ ਪ੍ਰਿੰਸੀਪਲ ਔਰ ਜਿਹੜਾ ਚੇਅਰਮੈਨ ਸਾਹਿਬ ਨੇ ਉਹ ਹਾਜ਼ਰ ਹੋਣਗੇ, ਉਹ ਸੰਗਤ ਦੇ ਵਿੱਚ ਆਪਣੀ ਹੋਈ ਗਲਤੀ ਦੀ ਇਕਤਰਾਫੀ ਕਰਨਗੇ। ਦੂਸਰਾ ਇਹ ਹੋਇਆ ਕਿ ਜਿਹੜੇ ਬੱਚਿਆਂ ਨੇ ਨਾਮੀਨੇਸ਼ਨ ਨਹੀਂ ਭਰ ਸਕੇ, ਉਹਨਾਂ ਦੇ ਨਾਮੀਨੇਸ਼ਨ ਭਰਨ ਦੇ ਵਿੱਚ ਉਹਨਾਂ ਨੂੰ ਕੋਰਟ ਦੇ ਪੂਰਾ ਸਹਿਯੋਗ ਦੇਣਾ। ਅੱਗੋਂ ਤੋਂ ਇਹ ਜਿਹੀਆਂ ਘਟਨਾਵਾਂ ਨਾ ਹੋਣ, ਕਿਉਂਕਿ ਸਾਨੂੰ ਭਾਵੇਂ 60 ਸਾਲ ਹੋ ਗਏ ਨੇ, ਪਰ ਸਾਡੇ ਵਕਤ ਵੀ ਇਹ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਖਾਲਸਾ ਕਾਲਜ ਦੇ ਅੰਦਰ ਜਾ ਕੇ ਵਿਦਆਊਟ ਦੀ ਪਰਮਿਸ਼ਨ ਆਫ ਪ੍ਰਿੰਸੀਪਲਸ ਉਹ ਐਂਟਰ ਕਰ ਸਕਣ। ਜਿਹੜਾ ਕਾਨੂੰਨ ਹੈ ਵਾਈਸ ਚਾਂਸਲਰ ਸਾਹਿਬ ਦਾ, ਉਹ ਹੈਗਾ ਇੱਕ ਬੱਚੇ ਦੇ ਨਾਲ 4 ਆ ਸਕਦੇ ਨੇ, ਪਰ ਇੱਥੇ ਤੇ ਇੱਕ ਦੇ ਨਾਲ 400 ਆ ਗਿਆ। ਬੱਚਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਸਜ਼ਾ ਦਿਵਾਣੀ ਔਰ ਇਹ ਆਪ ਅਪਰੋਚ ਕਰਕੇ DCP ਵਗੈਰਾ ਸਾਰਿਆਂ ਨੂੰ, ਚੇਅਰਮੈਨ ਤੇ ਪ੍ਰਿੰਸੀਪਲ, ਉਹਨਾਂ ਨੂੰ ਸਜ਼ਾਵਾਂ ਦਿਵਾਉਣ। ਮੈਂ ਇਸ ਵਕਤ ਖਾਸ ਤੌਰ ਤੇ ਬੀਬੀ ਰਣਜੀਤ ਕੌਰ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ, ਸੋਨੂੰ ਅੱਜ ਆਇਆ ਨੇ, ਧੰਨਵਾਦੀ ਹਾਂ ਜਿਨ੍ਹਾਂ ਨੇ ਪਰਸੋਂ ਸਾਰੀ FIR ਦਰਜ ਕਰਾਈ ਹੈ। ਅੱਜ ਝੂਠੀ ਵੀਡੀਓ ਪਾ ਕੇ FIR ਹੋ ਗਈ ਪਾ ਰਹੇ ਨੇ, ਪਰ ਸਾਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਇਹ ਕਰਨ ਤੋਂ ਬਾਅਦ, ਕਿਉਂਕਿ ਬਖਸ਼ਣਹਾਰ ਪੰਥ ਹੈਗਾ, ਗੁਰੂ ਪੰਥ ਹਮੇਸ਼ਾ ਜਿਹੜਾ ਭੁੱਲ ਕਰ ਜਾਵੇ ਉਸ ਨੂੰ ਬਖਸ਼ਦਾ, ਇਹ ਆਪਣੀ ਭੁੱਲ ਬਖਸ਼ਵਾਣ। ਇਤਨੀ ਬੇਨਤੀ ਚੇਅਰਮੈਨ ਸਾਹਿਬ ਵੀ ਮੰਨ ਗਏ ਤੇ ਪ੍ਰਿੰਸੀਪਲ ਸਾਹਿਬ ਵੀ ਮੰਨ ਗਏ। ਪ੍ਰਿੰਸੀਪਲ ਸਾਹਿਬ ਨਾਲ ਬੈਠੇ ਤੇ ਮੈਂ ਇਹਨਾਂ ਨੂੰ ਕਹਾਂ ਹਾਂ ਭਾਈ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਪਟਵਾਰੀਆ ਪ੍ਰਿੰਸੀਪਲ ਲੱਗਿਆ, ਪਟਵਾਰ ਵਾਲਿਆਂ ਦੀ ਇੱਜ਼ਤ ਰੱਖ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਪਹਿਲੇ ਤਾਂ ਸਾਡੀ ਇੱਕੋ ਇਸ਼ੂ ਹੈਗਾ ਕਿ ਬਈ ਇੱਥੇ ਐਂਟਰੀ ਜਿਹੜੀ ਹੈ ਅਨਵਾਂਟਡ ਐਲੀਮੈਂਟ ਦੀ ਬੰਦ ਹੋਣੀ ਚਾਹੀਦੀ ਹੈ। ਕਮਰੇ 'ਚ ਵੜ ਕੇ ਜਿਹੜੀਆਂ ਕੁੜੀਆਂ ਨੋਮੀਨੇਸ਼ਨ ਭਰ ਰਹੀਆਂ ਸੀ, ਉਹਨਾਂ ਦੇ ਨੋਮੀਨੇਸ਼ਨ ਫਾੜੇ ਗਏ। ਉਸ ਬੱਚੇ ਦੀ ਦਸਤਾਰ ਉਤਾਰੀ ਗਈ, ਉਹਦਾ ਨੋਮੀਨੇਸ਼ਨ ਜਿਹੜਾ ਉਹ ਲੈ ਕੇ ਕਿਸੇ ਦਾ ਆਇਆ ਸੀ ਉਹ ਫਾੜਿਆ ਗਿਆ। ਮੈਂ ਇਹ ਸਮਝਦਾ ਕਿ ਪ੍ਰਿੰਸੀਪਲ ਸਾਹਿਬ ਜਿਹੜਾ ਵੀ ਰਿਟਰਨਿੰਗ ਆਫਿਸਰ ਹੈ ਉਸ ਨੂੰ ਆਪਣੀ ਰਿਪੋਰਟ ਦੇਣੀ ਚਾਹੀਦੀ ਹੈ, ਕਿਉਂਕਿ ਹੁਣ ਮਸਲਾ ਕੋਰਟ 'ਚ ਹੈ। ਪ੍ਰਿੰਸੀਪਲ ਸਾਹਿਬ ਨੇ ਆਖਿਆ ਕੋਰਟ ਚਲੇ ਗਏ ਨੇ, ਉਹ ਰਿਪੋਰਟ ਦੇਵੇ ਕਿ ਇੱਥੇ ਬੱਚੇ ਨੂੰ ਨੋਮੀਨੇਸ਼ਨ ਹੀ ਨਹੀਂ ਫਾਈਲ ਕੀਤੇ ਜਾਣ ਦਿੱਤੇ ਗਏ। ਇਹ ਮਿਨੋਰਟੀਜ਼ ਦਾ ਕਾਲਜ ਹੈ, ਮਿਨੋਰਟੀਜ਼ ਦੀ ਇੱਥੇ ਮੈਜੋਰਟੀ ਹੈ। ਔਰ ਅੱਜ ਜੇ ਲਿਸਟ ਚੈੱਕ ਕੀਤੀ ਜਾਵੇ ਜਿਨ੍ਹਾਂ ਦੇ ਨੋਮੀਨੇਸ਼ਨ ਅਪਰੂਵ ਹੋਏ ਨੇ, ਉਹਨਾਂ 'ਚ ਮਿਨੋਰਟੀ ਦਾ ਕੋਈ ਬੱਚਾ ਹੀ ਨਜ਼ਰ ਨਹੀਂ ਆਉਂਦਾ। ਮੈਂ ਇਹ ਸਮਝਦਾ ਵਾਂ ਕਿ ਇਹ ਜ਼ਰੂਰੀ ਹੈ ਕਿ ਇਹ ਇਲੈਕਸ਼ਨ ਕੈਂਸਲ ਹੋਣੀ ਚਾਹੀਦੀ ਹੈ, ਭਾਵੇਂ ਕੋਰਟ ਦੇ ਰਾਹ ਹੋਵੇ ਭਾਵੇਂ ਕਿਸੇ ਰਾਹ ਹੋਵੇ। ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈਪਾਲ ਸਿੰਘ ਫਰਾਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੁੱਚਾ ਖਾਲਸਾ ਪੰਥ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੀਆਂ ਹਨ।
ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵੱਲੋਂ ਲਗਭਗ ਪੌਣੇ 2 ਸਾਲਾਂ ਤੋਂ ਲਗਾਤਾਰ ਪੱਕਾ ਮੋਰਚਾ ਲਗਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਸਖਤ ਕਾਨੂੰਨ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਪਰ ਕੇਂਦਰ ਵਿੱਚ ਬੀਜੇਪੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾ ਹੀ 30 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਸੋ ਕੇਂਦਰ ਦਾ 1947 ਤੋਂ ਹੀ ਰਵੱਈਆ ਪੰਜਾਬ ਅਤੇ ਸਿੱਖ ਕੌਮ ਪ੍ਰਤੀ ਮਾੜਾ ਹੀ ਰਿਹਾ ਹੈ। ਇਸ ਲਈ ਅੱਜ ਅਸੀਂ ਪ੍ਰੈਸ ਰਾਹੀਂ ਸਮੁੱਚੇ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 1 ਅਕਤੂਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਅਤੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਬੰਦੀ ਸਿੰਘ ਰਿਹਾਈ ਮਾਰਚ ਕੀਤਾ ਜਾਵੇਗਾ। ਸੋ ਸਮੁੱਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਰਿਹਾਈ ਮਾਰਚ ਵਿੱਚ ਜ਼ਰੂਰ ਹਿੱਸਾ ਲੈਣ। ਇਸ ਮੌਕੇ ਬਾਪੂ ਗੁਰਚਰਨ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਗੁਰਿੰਦਰ ਸਿੰਘ ਬਾਜਵਾ, ਭਾਈ ਬਲਵੀਰ ਸਿੰਘ ਬੈਰੋਂਪੁਰ, ਵਕੀਲ ਗੁਰਸ਼ਰਨ ਸਿੰਘ ਧਾਲੀਵਾਲ, ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਬਲਜੀਤ ਸਿੰਘ ਭਾਊ, ਭਾਈ ਸੁਖਗਿੱਲ ਮੋਗਾ ਆਦਿ ਹਾਜ਼ਰ ਸਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਸਰਕਾਰ ਦੁਆਰਾ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਬਾਰੇ ਆਪਣੀ ਤਾਜ਼ਾ ਟਿੱਪਣੀ ਨਾਲ ਨਵਾਂ ਵਿਵਾਦ ਛੇੜ ਦਿੱਤਾ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੁਆਰਾ 1 ਸਾਲ ਦੇ ਤਿੱਖੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਸੀ, ਪਰ ਰਣੌਤ ਦੀਆਂ ਟਿੱਪਣੀਆਂ ਨੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਰਣੌਤ ਨੇ ਕਿਹਾ ਕਿ ਕਿਸਾਨਾਂ ਲਈ 3 ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਇਹ ਵਿਵਾਦਪੂਰਨ ਹੋ ਸਕਦਾ ਹੈ, ਪਰ ਮੇਰਾ ਮੰਨਣਾ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਕਾਨੂੰਨ ਬਹਾਲ ਕੀਤੇ ਜਾਣੇ ਚਾਹੀਦੇ ਹਨ। ਕਿਸਾਨਾਂ ਨੂੰ ਖੁਦ ਇਸ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਤਰੱਕੀ ਤੇ ਕੋਈ ਰੁਕਾਵਟ ਨਾ ਪਵੇ। ਉਸ ਦੀਆਂ ਟਿੱਪਣੀਆਂ ਨੇ ਵੱਖ-ਵੱਖ ਹਲਕਿਆਂ ਤੋਂ ਤਿੱਖੀ ਆਲੋਚਨਾ ਅਤੇ ਚਿੰਤਾਵਾਂ ਖਿੱਚੀਆਂ ਹਨ, ਖਾਸ ਤੌਰ ਤੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਜਿਸ ਨਾਲ ਮਹੱਤਵਪੂਰਨ ਅਸ਼ਾਂਤੀ ਅਤੇ ਵਿਘਨ ਪੈਦਾ ਹੋਇਆ ਸੀ। ਰਣੌਤ ਦਾ ਬਿਆਨ ਉਸ ਸਮੇਂ ਆਇਆ ਜਦੋਂ ਭਾਜਪਾ ਨੇ ਪਹਿਲਾਂ ਉਸ ਨੂੰ ਵਿਵਾਦਪੂਰਨ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਦੱਸ ਦਈਏ ਕਿ ਕੰਗਨਾ ਰਣੌਤ ਦੇ ਇਸ ਬਿਆਨ ਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਬੰਦੇਰ ਨੇ ਕੰਗਨਾ ਰਣੌਤ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ। किसान हैं, हम खुद जमींदार फैमिली से हैं, खुद किसान हैं और जिस तरह से इन्होंने मुझे जो है मेरे जो संबंध हैं वो किसानों से जो है, चाहे आप कहिए कि एक तरह से गलत खबरें उड़ा देना या उस तरह से किया है, लेकिन ये ज़्यादा दिन टिकने वाला नहीं है, क्योंकि भारतीय अच्छे से जानते हैं कि ये एक ही बेटी है जो अपना नुकसान करके जो है देश का लाभ सोचती है और कोई अपना नुकसान करके देश के लाभ नहीं सोचते हैं। सब सोचते हैं कि हमारा भी फायदा होना चाहिए, फिर देश का फायदा हो जाए। तो कोई ये लड़की जो है अपना करियर इसमें बर्बाद कर रही है, अपनी जो है सिक्योरिटी लेके ये घूमती है, इसकी आज जिंदगी खतरे में है। आज ये देश के लिए बोलती है, देश की बेटियों के लिए और देश की जो है वो सुरक्षा के लिए, टुकड़े न हो टुकड़े गैंग के खिलाफ मैं अकेली खड़ी हुई हूँ। तो ये देश देख रहा है और इसमें कोई दो राय नहीं है कि सब मेरा जो मन है वो एक बच्चा जन जन जानता है। इसीलिए चाहे जो भी मुझे विपक्ष वाले कहें, लेकिन जब मुझ पर कोई बात आती है तो सारा देश हमेशा मेरे साथ होता है। चाहे वो शिवसेना ने मेरा घर तोड़ा हो, चाहे वो फिल्म इंडस्ट्री ने मुझे सताया हो, या अब जो कांग्रेस वालों ने मुझे मंडी के क्या भाव है ये कहा हो, तो देखा कि देश किस तरह से मेरे साथ खड़ा हुआ। और आज मुझे जो है हिमाचल प्रदेश के लोगों ने अगर पार्लियामेंट में भेजा है तो क्या लगता है कि वो उनकी बातों को ज़्यादा सीरियसली लेते हैं कि मेरी बातों को ज़्यादा सीरियसली लेते हैं। कि हमें जो है एक साथ रह के चलना है और हम लोगों का जो भविष्य है, अगर भारत है तो ही हम, अगर भारत ही नहीं रहेगा तो हमारा क्या ही अस्तित्व रह जाएगा। और किसानों के जो लॉज हैं वो मुझे लगता है जो रिपील हो गए हैं वो फिर से लगने चाहिए। हो सकता है कॉन्ट्रोवर्शियल हो जाए, लेकिन मुझे लगता है किसानों के हितकारी लॉज वापस आने चाहिए और किसानों को खुद इसकी डिमांड करनी चाहिए, और ताकि हमारे किसान भी जैसे बाकी जगहों पे समृद्धि हो रही है, हमारे किसान की समृद्धि में कोई ब्रेक ना लगे। अब जैसे 1 नेशन 1 इलेक्शन सारे ब्यूरोक्रेसी हो गए, सारे जो हमारे लीडर हो गए हर 2-3 महीने में इलेक्शन करते रहते हैं, तो देश के विकास में किसान जो है वो मेन हमारा एक पिलर ऑफ स्ट्रेंथ है। तो मैं चाहती हूँ कि वो खुद ऐसी अपील करे कि भाई हमारे जो 3 लॉज जो हमसे जो सिर्फ और सिर्फ कुछ एक राज्यों में जो है उन्होंने उसको लेकर जो है आपत्ति जताई थी, मुझे लगता है कि उनको मैं हाथ जोड़ के उनको विनती करती हूँ कि सब किसानों के हित को ध्यान में रखकर जो है वो लॉज जो है वापस मांगे। धन्यवाद। और किसानों के जो लॉज हैं वो मुझे लगता है जो रिपील हो गए हैं वो फिर से लगने चाहिए। तक अज कंगना जी का बयान असीं मीडिया राਹੀਂ सुन रहे हैं। ਮੈਨੂੰ ਲੱਗਦਾ ਭਾਜਪਾ ਨੂੰ ਔਰ ਕੰਗਨਾ ਜੀ ਨੂੰ ਖੁਦ ਰੈਸਟ ਲੈਣ ਦੀ ਲੋੜ ਆ। ਮਾਨਸਿਕ ਤੌਰ ਤੇ ਮੈਨੂੰ ਲੱਗਦਾ ਤਣਾਅ 'ਚ ਲੱਗਦੇ ਨੇ, ਜਾਂ ਉਹਨਾਂ ਦੀ ਬਾਲੀਵੁੱਡ 'ਚ ਕੋਈ ਫਿਲਮ ਨਹੀਂ ਚੱਲ ਰਹੀ, ਕੰਮ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਬਾਰ-ਬਾਰ ਵਿਵਾਦਤ ਬਿਆਨ ਦਿੰਦੇ ਹੈਗੇ ਆ।
ਉਹ ਵਿਆਦਤ ਬਿਆਨ ਦੇ ਕੇ ਮਸ਼ਹੂਰ ਹੋਣਾ ਚਾਹੁੰਦੇ ਆ। ਜੇ ਦੇਖੋ ਨਾ ਜਿਹੜੇ ਕਿਸਾਨਾਂ ਨੇ ਅੰਦੋਲਨ ਕਰਕੇ ਕਾਨੂੰਨ ਵਾਪਸ ਕਰਾਏ ਆ, ਉਹ ਪਾਪਾ ਜੀ ਨਾਲ ਗੱਲ ਕਰਨ ਜੇ ਉਹਨਾਂ ਕਾਨੂੰਨ ਲੈ ਕੇ ਆਉਣੇ ਹੈਗੇ ਆ, ਤੇ ਉਹ ਦੇਖ ਲੈਣ ਫਿਰ ਉਹਨਾਂ ਕਾਨੂੰਨ ਲਿਆਉਣੇ ਵਾਰਾ ਖਾਂਦੇ। ਤੇ ਇਹ ਮਾਨਸਿਕ ਤੌਰ ਤੇ ਮੈਨੂੰ ਲੱਗਦਾ ਉਹਨਾਂ ਤੇ ਕੋਈ ਪ੍ਰੈਸ਼ਰ ਹੈਗਾ, ਦਬਾਅ ਹੈਗਾ, ਉਹਨਾਂ ਦਾ ਕੋਈ ਤੇ ਕਿਤੇ ਇਲਾਜ ਹੋਣਾ ਚਾਹੀਦਾ ਜੋ ਅਸੀਂ ਸਮਝਦੇ ਹਾਂ। ਸਾਡੀ ਭੈਣ ਹੈ, ਇਸ ਕਿਸਮ ਦਾ ਕੋਈ ਮਤਲਬ ਸਤਿਕਾਰ ਜੋ ਕੋਈ ਵੀ ਬਾਲੀਵੁੱਡ ਐਕਟਰ ਜਾਂ MP ਜਿਹੜਾ ਚੁਣਿਆ ਹੋਇਆ ਬਿਆਨ ਨਹੀਂ ਦਿੰਦਾ ਹੈਗਾ, ਉਹਦੇ ਬਿਆਨ ਨੂੰ ਬਾਹਲੀ ਤਰਜੀਹ ਦੇਣੀ ਨਹੀਂ ਚਾਹੀਦੀ। ਇਹ ਪਰ ਬੀਜੇਪੀ ਤੇ ਜਿਹੜੀ ਸਾਨੂੰ ਸ਼ੰਕੇ ਨੇ ਕਿ ਬੀਜੇਪੀ ਦੀ ਇਹ ਮਗਰ ਗਾਈਡਲਾਈਨ ਤਾਂ ਨਹੀਂ, ਕਿਉਂਕਿ ਜੇ ਉਹ ਬੀਜੇਪੀ ਦੇ ਵਿਧੀ ਵਿਧਾਨ ਤੋਂ ਬਾਹਰ ਜਾ ਕੇ ਬੋਲਦੀ ਹੈ, ਜਿਵੇਂ ਕਹਿੰਦੇ ਨੇ ਕਿ ਨੱਡਾ ਜੀ ਨੇ ਉਹਨੂੰ ਰੋਕਿਆ ਹੈ, ਤੇ ਉਹ ਜੀ ਇਹ ਕਹਿ ਦਿੰਦੇ ਨੇ ਬਾਅਦ ਚ ਕਿ ਉਹਦਾ ਪਰਸਨਲ ਬਿਆਨ ਹੈ। ਪਰ ਇਹ ਨਜ਼ਰ ਆਉਂਦਾ ਸਾਫ਼ ਸ਼ਬਦਾਂ 'ਚ, ਜਿੰਨਾ ਚਿਰ ਉਹਨੂੰ ਬੀਜੇਪੀ ਪਨਿਸ਼ ਨਹੀਂ ਕਰਦੀ, ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ, ਉਹਨੂੰ ਸਰਕਾਰ ਤੋਂ ਬਾਹਰ ਨਹੀਂ ਕਰਦੀ, ਕਿਉਂਕਿ ਉਹ ਸਰਕਾਰ ਦੇ ਹਿੱਸਾ ਇਸ ਵੇਲੇ ਮੈਂਬਰ ਪਾਰਲੀਮੈਂਟ ਹੈ ਸੱਤਾਧਾਰੀ ਪਾਰਟੀ ਦੀ। ਸੋ ਉਹ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਬੀਜੇਪੀ ਕਰਦੀ, ਉਹਨਾਂ ਚਿਰ ਅਸੀਂ ਇਹ ਸਮਝਾਂਗੇ ਕਿ ਇਹ ਬੀਜੇਪੀ ਦਾ ਹੀ। ਜੋ ਫੇਰ ਕੰਗਣਾ ਨੇ ਕਿਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਵੀ ਜਿਹੜੇ ਤਿੰਨੇ ਕਾਨੂੰਨ ਸੀਗੇ ਆਪਾਂ ਕਾਲੇ ਲੋਕਾਂ ਨੇ ਜਾਨਾਂ ਦੇ ਕੇ ਵਾਪਸ ਕਰਾਏ ਨੇ, ਸਰਕਾਰ ਉਹਨਾਂ ਨੂੰ ਦੁਬਾਰਾ ਲੈ ਕੇ ਆਵੇ। ਬੜਾ ਮੰਦਭਾਗਾ ਬਿਆਨ ਆ, ਵਿਵਾਦਿਤ ਬਿਆਨ ਆ। ਬੀਜੇਪੀ ਨੂੰ ਇਸ ਦੇ ਉੱਤੇ ਨੱਥ ਪਾ ਦੇਣੀ ਚਾਹੀਦੀ ਆ, ਇਹਨੂੰ ਮੀਡੀਆ 'ਚ ਜਾਣਾ ਬੰਦ ਕਰ ਦੇਣਾ ਚਾਹੀਦਾ, ਕਿਉਂਕਿ ਵਾਰ-ਵਾਰ ਭੜਕਾਊ ਬਿਆਨ ਦੇਣੇ, ਲੋਕਾਂ ਦੀ ਮਾਨਸਿਕਤਾ ਦੇ ਨਾਲ ਖੇਡਣਾ, ਇਹ ਕੰਗਣਾ ਦਾ ਇੱਕ ਸੁਭਾਅ ਬਣ ਚੁੱਕਿਆ। ਬੀਜੇਪੀ ਨੂੰ ਇਸ ਦੇ ਉੱਤੇ ਤੁਰੰਤ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਹੋਰ ਦਿੱਤੀ ਗਈ ਹੈ, ਜਿਸ ਦੇ ਉੱਤੇ ਪਿਛਲੇ ਟਾਈਮਾਂ ਦੇ ਵਿੱਚ ਪੰਜਾਬ ਜਿਹੜਾ ਹੈਗਾ ਜਲਦਾ ਰਿਹਾ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ 1 ਸਾਲ ਤੋਂ ਵੀ ਵੱਧ ਜਿਹੜਾ ਹੈਗਾ ਧਰਨਾ ਲੱਗਿਆ ਰਿਹਾ। ਅੱਜ ਉਹਦਾ ਇਹ ਕਹਿਣਾ ਕਿ ਕਾਲੇ ਕਾਨੂੰਨ ਹੈ ਜਿਹੜੇ ਇਹ ਲਾਗੂ ਹੋਣੇ ਚਾਹੀਦੇ ਆ, ਮੈਂ ਸਮਝਦਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਸਮਝ ਹੈਗੀ ਆ ਉਸ ਦਾ ਪ੍ਰਗਟਾਵਾ ਉਹ ਕਰ ਰਹੇ ਹੈਗੇ ਆ, ਜਿਹਦਾ ਕਿ ਮੈਨੂੰ ਇਹ ਲੱਗਦਾ ਹੈਗਾ ਕਿ ਉਹਦੇ ਖਿਲਾਫ ਬੀਜੇਪੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਮੰਗਲਵਾਰ ਮੁੜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦੱਸਿਆ ਕਿ ਉਸਨੇ ਮੁਹਾਲੀ ਦੇ ਤਤਕਾਲੀ SSP, SP, DSP ਤੇ CIA ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਇੱਕ ਨਿਊਜ਼ ਚੈਨਲ ਨੂੰ ਬਿਸ਼ਨੋਈ ਨੇ ਪਹਿਲੀ ਆਨਲਾਈਨ ਇੰਟਰਵਿਊ CIA ਖਰੜ ਵਿੱਚ ਬੈਠ ਕੇ ਦਿੱਤੀ ਸੀ, ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ, ਜਿਸ ਪਿੱਛੋਂ ਸਰਕਾਰ ਨੇ ਹਾਈ ਕੋਰਟ ਵਿੱਚ ਆਪਣੇ ਵੱਲੋਂ ਕੀਤੀ ਕਾਰਵਾਈ ਦੀ ਜਾਣਕਾਰੀ ਦਿੱਤੀ। ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਮਾਮਲੇ ਵਿੱਚ ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਹੁਣ ਸਰਕਾਰ ਨੇ ਕਾਰਵਾਈ ਕਰਦੇ ਹੋਏ ਹਾਈ ਕੋਰਟ ਨੂੰ ਦੱਸਿਆ ਕਿ ਮੁਹਾਲੀ ਦੇ ਤਤਕਾਲੀ SSP ਵਿਵੇਕਸ਼ੀਲ ਸੋਨੀ, SP ਅਮਰਦੀਪ ਸਿੰਘ ਬਰਾੜ, DSP ਗੁਰਸ਼ੇਰ ਸਿੰਘ ਅਤੇ ਸ਼ਿਵ ਕੁਮਾਰ CIA ਇੰਚਾਰਜ ਖਰੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਹਨ। ਇਹਨਾਂ ਸਾਰਿਆਂ ਨੂੰ 7 ਦਿਨਾਂ ਦਾ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ। ਇਸ ਜਾਣਕਾਰੀ ਤੇ ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਨੂੰ ਮੁੜ ਝਾੜ ਪਾਉਂਦਿਆਂ ਪੁੱਛਿਆ ਕਿ ਇਹਨਾਂ ਅਧਿਕਾਰੀਆਂ ਨੂੰ ਚਾਰਜਸ਼ੀਟ ਕਿਉਂ ਨਾ ਕੀਤਾ ਜਾਵੇ। ਹਾਈ ਕੋਰਟ ਨੇ ਪੁੱਛਿਆ ਕਿ ਇਹਨਾਂ ਅਧਿਕਾਰੀਆਂ ਨੂੰ ਜਨਤਕ ਡਿਊਟੀ ਤੋਂ ਕਿਉਂ ਨਹੀਂ ਹਟਾਇਆ ਗਿਆ। ਹਾਈ ਕੋਰਟ ਨੇ ਇਹ ਵੀ ਪੁੱਛਿਆ ਕਿ CIA ਇੰਚਾਰਜ ਕਿੰਨੇ ਸਮੇਂ ਤੋਂ ਉਸ ਜਗ੍ਹਾ ਤੇ ਤੈਨਾਤ ਸੀ ਅਤੇ ਫਿਰ ਲਾਰੈਂਸ ਨੂੰ ਮੁਹਾਲੀ ਕਿਉਂ ਲਿਆਂਦਾ ਗਿਆ ਅਤੇ ਕੀ ਉਹ ਰਾਜ ਮਹਿਮਾਨ ਸੀ ਜੋ ਉਸ ਨੂੰ ਇੰਟਰਵਿਊ ਲਈ ਸਟੂਡੀਓ ਦਿੱਤਾ ਗਿਆ ਸੀ। ਤਨੂ ਬੇਦੀ ਨੇ ਦੱਸਿਆ ਕਿ ਅਧਿਕਾਰੀ ਕਾਫੀ ਸਮੇਂ ਤੋਂ ਉੱਥੇ ਤੈਨਾਤ ਹੈ, ਉਸ ਨੂੰ ਉਸੇ ਥਾਂ ਤੇ ਰੱਖਣ ਦੀਆਂ ਸਿਫਾਰਸ਼ਾਂ ਹੁੰਦੀਆਂ ਰਹੀਆਂ ਹਨ। ਤਨੂ ਬੇਦੀ ਇਸ ਮਾਮਲੇ ਵਿੱਚ ਹਾਈ ਕੋਰਟ ਦਾ ਸਹਿਯੋਗ ਕਰ ਰਹੀ ਹੈ। ਜੇਲ੍ਹਾਂ ਵਿੱਚ ਸੁਰੱਖਿਆ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੇਲ੍ਹ ਵਿੱਚ CCTV ਕੈਮਰੇ, ਬੋਡੀ ਸਕੈਨਰ ਅਤੇ ਜੈਮਰ ਲਗਾਉਣ ਲਈ ਫੰਡ ਮਨਜ਼ੂਰ ਹੋ ਗਏ ਹਨ। ਜਲਦੀ ਹੀ ਟੈਂਡਰ ਜਾਰੀ ਕੀਤੇ ਜਾਣਗੇ। ਲਾਰੈਂਸ ਦੀ ਦੂਜੀ ਇੰਟਰਵਿਊ ਨੂੰ ਲੈ ਕੇ ਦੱਸਿਆ ਕਿ ਰਾਜਸਥਾਨ ਵਿੱਚ ਜਲਦ ਹੀ FIR ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ DGP ਪ੍ਰਬੋਧ ਕੁਮਾਰ VC ਰਾਹੀਂ ਹਾਜ਼ਰ ਹੋਏ। ਉਹਨਾਂ ਨੇ ਕਿਹਾ ਕਿ ਉਹ 10 ਅਕਤੂਬਰ ਤੱਕ ਜਾਂਚ ਪੂਰੀ ਕਰ ਲੈਣਗੇ। ਹਾਈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 15 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਬਠਿੰਡਾ ਵਿੱਚ 2007 ਵਿੱਚ ਦਰਜ FIR ਤੇ ਕਾਰਵਾਈ ਦੀ ਮੰਗ ਕਰਦਿਆਂ ਹਾਈ ਕੋਰਟ ਵਿੱਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਦੱਸ ਦਈਏ ਕਿ 20 ਮਈ 2007 ਨੂੰ ਸਲਾਬਤਪੁਰਾ ਵਿੱਚ ਗੁਰੂ ਮਹਾਰਾਜ ਦੀ ਆੜ ਵਿੱਚ ਧਰਨਾ ਦੇਣ ਦੇ ਦੋਸ਼ ਵਿੱਚ ਡੇਰਾ ਮੁਖੀ ਖਿਲਾਫ IPC ਦੀ ਧਾਰਾ 295A ਤਹਿਤ ਇੱਕ FIR ਦਰਜ ਕੀਤੀ ਗਈ ਸੀ, ਜਿਸ ਵਿੱਚ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦਰਜ ਕੀਤੀ ਸੀ, ਪਰ CJM ਨੇ ਇਸ ਤੇ ਕਿਹਾ ਕਿ ਅਪਰਾਧ ਹੋਇਆ ਹੈ ਤੇ ਡੇਰਾ ਮੁਖੀ ਨੂੰ ਤਲਬ ਕੀਤਾ ਗਿਆ ਹੈ। ਡੇਰਾ ਮੁਖੀ ਨੇ CJM ਦੇ ਹੁਕਮਾਂ ਖਿਲਾਫ ਸੈਸ਼ਨ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ। 7 ਅਗਸਤ 2014 ਨੂੰ ਸੈਸ਼ਨ ਜੱਜ ਨੇ ਡੇਰਾ ਮੁਖੀ ਦੀ ਡਿਵੀਜ਼ਨ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਡੇਰਾ ਮੁਖੀ ਨੂੰ ਤਲਬ ਕਰਨ ਦੇ ਹੁਕਮ ਰੱਦ ਕਰ ਦਿੱਤੇ ਸਨ।
ਫਿਰ ਜਸਪਾਲ ਸਿੰਘ ਮੰਝਪੁਰ ਨੇ ਸੈਸ਼ਨ ਜੱਜ ਦੇ ਇਹਨਾਂ ਹੁਕਮਾਂ ਨੂੰ ਚੁਣੌਤੀ ਦਿੰਦਿਆਂ 2015 ਵਿੱਚ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੈਸ਼ਨ ਜੱਜ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਤੇ ਹਾਈ ਕੋਰਟ ਨੇ ਡੇਰਾ ਮੁਖੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਵੀ ਰਿਵੀਜ਼ਨ ਦਾਇਰ ਕਰਕੇ ਸੈਸ਼ਨ ਜੱਜ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਐਸਜੀਪੀਸੀ ਚੰਡੀਗੜ੍ਹ ਸਬ ਆਫਿਸ ਦੇ ਇੰਚਾਰਜ ਲਖਬੀਰ ਸਿੰਘ ਨੇ ਹੁਣ ਰਿਵੀਜ਼ਨ ਦਾਇਰ ਕਰਕੇ ਕਿਹਾ ਕਿ ਡੇਰਾ ਮੁਖੀ ਬਲਾਤਕਾਰ ਅਤੇ ਕਤਲ ਵਰਗੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਇਸ ਲਈ ਡੇਰਾ ਮੁਖੀ ਨੂੰ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ। ਸ਼੍ਰੋਮਣੀ ਕਮੇਟੀ ਦੀ ਇਹ ਪਟੀਸ਼ਨ ਲਗਭਗ 9 ਸਾਲਾਂ ਬਾਅਦ ਦਾਇਰ ਕੀਤੀ ਗਈ ਹੈ, ਇਸ ਲਈ ਫਿਲਹਾਲ ਹਾਈ ਕੋਰਟ ਨੇ ਪਟੀਸ਼ਨ ਲੇਟ ਹੋਣ ਕਾਰਨ ਹੀ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਸੁਣਵਾਈ 7 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਅਤੇ ਉਕਤ ਮਾਮਲੇ ਸੰਬੰਧੀ ਪਹਿਲਾਂ ਤੋਂ ਦਾਇਰ ਸਾਰੀਆਂ ਪਟੀਸ਼ਨਾਂ ਸਮੇਤ ਇਸ ਪਟੀਸ਼ਨ ਤੇ ਸੁਣਵਾਈ ਕਰਨ ਦੇ ਹੁਕਮ ਦਿੱਤੇ ਹਨ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਹਨਾਂ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਦਾ ਸਮਰਥਨ ਕਰਨ ਤਾਂ ਜੋ ਐਚਪੀ ਲੈਂਡ ਰਿਫਾਰਮ ਐਂਡ ਟੈਂਡੈਂਸੀ ਐਕਟ 1972 ਵਾਂਗ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਜ਼ਮੀਨ ਦੇ ਮਾਲਕ ਬਣਨ ਅਤੇ ਸਰਕਾਰੀ ਨੌਕਰੀਆਂ ਲੈਣ ਤੋਂ ਰੋਕਿਆ ਜਾ ਸਕੇ। ਤੇ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ, ਮੈਨੂੰ ਮੇਰੀ ਸਮਝ ਤੋਂ ਬਾਹਰ ਹੈ। ਜਿਹੜਾ ਮੈਂ ਬਿੱਲ ਪੇਸ਼ ਕੀਤਾ ਸੀਗਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫ਼ਤਰ ਵਿੱਚ ਜਾ ਕੇ ਜਨਵਰੀ 2023, ਅੱਜ ਤਕਰੀਬਨ ਪੌਣੇ 2 ਸਾਲ ਹੋਣ ਜਾ ਰਹੇ ਨੇ। ਮੈਨੂੰ ਚਿੱਠੀ ਆਈ ਉਹਨਾਂ ਦੀ ਇੱਕ ਜਵਾਬ ਵਿੱਚ 2 ਦਿਨ ਪਹਿਲਾਂ, ਤੇ ਉਹਨਾਂ ਨੇ ਕਹਿਤਾ ਜੀ ਇਹ ਜਿਹੜਾ ਤੁਹਾਡਾ ਬਿੱਲ ਸੀ ਇਹ ਅਸੀਂ ਭੇਜਤਾ ਵਾ ਡਿਪਾਰਟਮੈਂਟ ਆਫ ਰੈਵਨਿਊ ਰਿਹੈਬਿਲਿਟੇਸ਼ਨ ਡਿਜ਼ਾਸਟਰ ਮੈਨੇਜਮੈਂਟ ਪੰਜਾਬ with regard to financial aspects involved in the bill। ਪੌਣੇ 2 ਸਾਲ ਰੱਖਣ ਤੋਂ ਬਾਅਦ ਇਹ ਮੈਨੂੰ ਜਵਾਬ ਆ ਰਿਹਾ ਵਾ ਔਰ ਕਹਿ ਰਹੇ ਨੇ ਇਹਦੇ 'ਚ ਕੋਈ ਫਾਈਨੈਂਸ਼ੀਅਲ ਇੰਪਲੀਕੇਸ਼ਨਸ, ਇਹਦੇ ਤਾਂ ਉਲਟਾ ਅਗਰ ਕੋਈ ਕਾਨੂੰਨ ਬਣਾਵੇਗਾ ਤੇ ਇਹਦੇ ਤਾਂ ਆਮਦਨ ਹੋਵੇਗੀ ਪੰਜਾਬ ਨੂੰ। ਫਰਜ਼ ਕਰੋ ਕੋਈ ਪੰਜਾਬ ਦੇ ਵਿੱਚ ਸ਼ਰਤਾਂ ਪੂਰੀਆਂ ਕਰਕੇ ਕਾਨੂੰਨ ਦੇ ਹਿਸਾਬ ਨਾਲ ਕੋਈ ਜ਼ਮੀਨ ਲੈਂਦਾ, ਕੋਈ ਫਲੈਟ ਲੈਂਦਾ, ਕੋਈ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਕਰਦਾ, ਉਹਦੇ ਨਾਲ ਤਾਂ ਰੈਵਨਿਊ ਆਵੇਗੀ। ਸੋ ਇਸ ਕਰਕੇ ਇਸ ਬਹਾਨੇਸਾਜ਼ੀ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ। ਮੈਂ ਆਪਣੇ ਇਸ ਮੰਗ ਨੂੰ ਦੁਬਾਰਾ ਦੁਹਰਾਉਣਾ ਵਾ ਔਰ ਮੈਂ ਸਪੀਕਰ ਸਾਹਿਬ ਨੂੰ ਕਹਿਣਾ ਕਿ ਤੁਸੀਂ ਇਸ ਕਾਨੂੰਨ ਨੂੰ ਪੰਜਾਬ ਵਿੱਚ ਇੰਟਰੋਡਿਊਸ ਕਰਨ ਤੋਂ ਡਰਦੇ ਕਿਉਂ? ਤੁਸੀਂ ਇਸ ਕਾਨੂੰਨ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਲੈ ਕੇ ਆਓ ਔਰ 117 ਮੈਂਬਰ ਇਹਦੇ ਤੇ ਬਹਿਸ ਕਰਨ। ਅਗਰ ਇਸ ਬਹਿਸ ਤੋਂ ਬਾਅਦ ਐਮਐਲਏ ਸਮਝਣ ਕਿ ਕਾਨੂੰਨ ਬਣਾਉਣ ਦੀ ਲੋੜ ਨਹੀਂ ਤਾਂ ਬੇਸ਼ੱਕ ਇਸ ਨੂੰ ਕਾਨੂੰਨ ਨੂੰ ਰੱਦ ਕੀਤਾ ਜਾਵੇ, ਲੇਕਿਨ ਬਿਨਾਂ ਬਹਿਸ ਤੋਂ ਪੌਣੇ 2 ਸਾਲ ਤੋਂ ਤੁਸੀਂ ਮੇਰੀ ਇਸ ਮੰਗ ਨੂੰ ਜਿਹੜਾ ਲਟਕਾਇਆ, ਤੁਸੀਂ ਪੰਜਾਬ ਨਾਲ ਧਰੋਕ ਮਾਰੇ। ਔਰ ਇਹਦਾ ਕਾਰਨ ਸਪਸ਼ਟ ਆ ਕਿ ਪੰਜਾਬ ਕੇਵਲ ਪੰਜਾਬੀ ਸਪੀਕਿੰਗ ਸਟੇਟ ਸਾਰੇ ਦੇਸ਼ ਵਿੱਚ ਇੱਕ ਆ। ਸਿੱਖਾਂ ਦੇ ਕੋਲ ਆਪਣੀ ਜਿਹਨੂੰ ਕਹਿੰਦੇ ਹੋਮ ਸਟੇਟ ਕੇਵਲ ਇੱਕ ਆ ਔਰ ਸਾਡੀ ਜਿਹੜੀ ਓਰੀਜਨਲ ਪੋਪੂਲੇਸ਼ਨ ਆ ਉਹ ਪਿਛਲੇ ਕੁਝ ਦਹਾਕਿਆਂ ਤੋਂ ਨੌਕਰੀਆਂ ਨਾ ਮਿਲਣ ਕਰਕੇ, ਭਵਿੱਖ ਨਾ ਚੰਗਾ ਹੋਣ ਕਰਕੇ ਸਾਰੇ ਵਿਸ਼ਵ ਦੇ ਵਿੱਚ ਕੋਈ 60-70 ਲੱਖ ਜਿਹੜੀ ਆਬਾਦੀ ਸਾਡੀ ਜਾ ਚੁੱਕੀ ਹੈ। ਔਰ ਇੱਥੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ, ਬਿਨਾਂ ਕਿਸੇ ਰਿਕਾਰਡ ਤੋਂ ਮੇਰੇ ਹਿਸਾਬ ਨਾਲ 60-70 ਲੱਖ ਪੰਜਾਬੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਚੁੱਕਾ। ਜਿਹੜਾ ਤਾਂ ਆ ਚੁੱਕਾ ਵਾ, ਜਿਹੜਾ ਵੋਟਰ ਬਣ ਗਿਆ, ਜਿਹਦੇ ਮਕਾਨ ਬਣਾ ਲਏ, ਅਸੀਂ ਉਹਦੇ ਖਿਲਾਫ ਨਹੀਂ ਗਏ, ਲੇਕਿਨ ਘੱਟੋ ਘੱਟ ਭਵਿੱਖ 'ਚ ਆਪਾਂ ਆਪਣੇ ਪੰਜਾਬ ਦੀ ਹੋਂਦ, ਆਪਣੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਆ, ਆਬਾਦੀ ਦਾ ਸੰਤੁਲਨ ਆ, ਆਪਣੀ ਪਗੜੀ, ਆਪਣੀ ਪਹਿਚਾਨ, ਆਪਣੀ ਜ਼ੁਬਾਨ, ਆਪਣਾ ਸੱਭਿਆਚਾਰ, ਜੇ ਆਪਾਂ ਨਹੀਂ ਬਚਾਵਾਂਗੇ 117 ਇਲੈਕਟਡ ਐਮਐਲਏਜ਼ ਤੇ ਫਿਰ ਕੌਣ ਬਚਾਵੇਗਾ? ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕੀ ਮਤੇ ਪਾਉਣ ਲੱਗੇ। ਪੰਚਾਇਤਾਂ ਮਤੇ ਕਿਉਂ ਪਾਉਣ ਜਦ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਆ? ਅਸੀਂ ਲਾਅ ਮੇਕਰਸ ਆ, ਅਸੀਂ ਵਿਧਾਨਕਾਰ ਆ, ਅਸੀਂ ਕਾਨੂੰਨ ਕਿਉਂ ਨਹੀਂ ਬਣਾਉਂਦੇ ਤੇ ਲੋਕਾਂ ਨੂੰ ਇਸ ਝਮੇਲੇ 'ਚ ਕਿਉਂ ਪਾ ਰਹੇ ਆ? ਔਰ ਜਿਹੜਾ ਭਗਵੰਤ ਮਾਨ ਦੇ ਪਿਛਲੇ ਦਿਨਾਂ ਟਿੱਪਣੀ ਕੀਤੀ ਕਿ ਜੀ ਇਹ ਕਾਨੂੰਨ ਨਹੀਂ ਚਾਹੀਦਾ ਕਿਉਂਕਿ ਸਾਡੇ ਬੱਚੇ ਵੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਾ ਰਹੇ, ਮੈਂ ਬਿਲਕੁਲ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੀ ਤਾਂ ਮੈਂ ਕਹਿ ਰਿਹਾ ਵਾਂ ਕਿ ਆਪਣਾ ਬੱਚਾ ਜਿਹੜਾ ਕੈਨੇਡਾ ਜਾਂਦਾ ਉਹ PR ਜਾਂ ਵਰਕ ਪਰਮਿਟ ਜਾਂ ਸਿਟੀਜ਼ਨ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਬਣ ਸਕਦਾ? ਉੱਥੇ ਨਹੀਂ ਬਣ ਸਕਦਾ। ਉਹ ਤਾਂ ਬਲਕਿ ਉਲਟਾ 40-50 ਲੱਖ ਰੁਪਏ ਖਰਚ ਕੇ ਤਾਂ ਜਾ ਕੇ ਉੱਥੇ ਸਿਟੀਜ਼ਨ ਬਣਦੇ ਨੇ। ਔਰ ਹੋਇਆ ਕਿ ਸਾਡਾ ਪੰਜਾਬ ਦਾ ਉਹ ਕੀ ਕਹਿੰਦੇ ਬ੍ਰੇਨ ਡਰੇਨ ਔਰ ਇਕਨੋਮੀ ਡਰੇਨ। ਜਿਹੜਾ ਬੱਚਾ ਸਾਡਾ ਪੰਜਾਬ 'ਚੋਂ ਅਸੀਂ ਪਾਲਿਆ, ਅਸੀਂ ਪੜ੍ਹਾਇਆ, ਅਸੀਂ ਜਦੋਂ ਉਹ 20-21 ਸਾਲ ਦਾ ਹੋ ਗਿਆ ਉਹ ਕੈਨੇਡਾ ਚਲੇ ਗਿਆ, ਉਹਨਾਂ ਨੂੰ ਪਲਿਆ ਪੜਾਇਆ ਹਿਊਮਨ ਰਿਸੋਰਸ ਮਿਲ ਗਿਆ ਔਰ ਸਾਡਾ ਪੰਜਾਬ ਦਾ 40-50 ਲੱਖ ਰੁਪਇਆ ਲੈ ਗਿਆ। ਅਗਰ ਤੁਸੀਂ ਅੰਦਾਜ਼ਾ ਲਾ ਲਓ ਕਿ ਲੱਖ ਬੱਚਾ ਵੀ ਜੇ ਹਰ ਸਾਲ ਜਾਵੇ ਵਿਦੇਸ਼ 'ਚ ਤੇ ਨਾਲ ਉਹ 25-30 ਲੱਖ ਰੁਪਇਆ ਨਾਲ ਲੈ ਕੇ ਜਾਵੇ ਤਾਂ ਕਿੰਨੇ ਅਰਬ ਰੁਪਈਆ ਪੰਜਾਬ ਦਾ ਜਿਹੜਾ ਹੈ ਉਹ ਵਿਦੇਸ਼ਾਂ ਵਿੱਚ ਜਾ ਰਿਹਾ। ਸੋ ਇਸ ਨੂੰ ਰੋਕਣ ਵਾਸਤੇ ਆਪਾਂ ਨੂੰ ਇੱਕ ਕਾਨੂੰਨ ਬਣਾਉਣਾ ਚਾਹੀਦਾ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਲੈਂਡ ਰਿਫਾਰਮਸ ਟੈਨੈਂਸੀ ਐਕਟ 1972। ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਦੇ ਮੁੱਖ ਮੰਤਰੀ ਡਾਕਟਰ YS ਪਰਮਾਰ, ਮੈਂ ਸਮਝਦਾ ਬੜੇ ਦੂਰਅੰਦੇਸ਼ੀ ਸੀਗੇ, ਉਹਨਾਂ ਨੇ ਆਪਣੇ ਹਿਮਾਚਲੀਆਂ ਦੀ ਹੋਂਦ ਬਚਾ ਲਈ। ਫਰਜ਼ ਕਰੋ ਹਿਮਾਚਲ ਵਿੱਚ ਇਹ ਕਾਨੂੰਨ ਨਾ ਹੁੰਦਾ
ਤਾਂ ਵਿਚਾਰੇ ਜਿਹੜੇ 5-5 4-4 ਬਿੱਗਿਆਂ ਦੇ ਬਾਗਵਾਨ ਸੀਗੇ, ਮਾਲਿਕ ਸੀਗੇ, ਉਹਨਾਂ ਦੀਆਂ ਪ੍ਰਾਪਰਟੀਆਂ ਦਿੱਲੀ ਵਾਲਿਆਂ ਨੇ, ਬੰਬੇ ਵਾਲਿਆਂ ਨੇ, ਕੈਲਕਟਾ ਵਾਲਿਆਂ ਨੇ, ਅਮੀਰ ਆਦਮੀਆਂ ਨੇ ਆਣ ਕੇ ਖਰੀਦ ਲੈਣੇ ਸੀ ਔਰ ਉਹਨਾਂ ਹੀ ਬਾਗਵਾਨਾਂ ਨੂੰ, ਹਿਮਾਚਲੀਆਂ ਨੂੰ ਆਪਣੇ ਬਾਗਾਂ ਵਿੱਚ ਨੌਕਰ ਬਣਾ ਲੈਣਾ ਸੀ। ਉਹੀ ਪੰਜਾਬ ਦੇ ਵਿੱਚ ਹੋ ਰਿਹਾ ਵਾ।